ਤੇ ਅਗਲੀ ਗੱਲ ਕਰੀਏ, ਐਸਜੀਪੀਸੀ ਨੇ ਕਹਿੰਦੇ ਸਿੱਟ ਨੂੰ ਕੋਰਾ ਇਨਕਾਰ ਕਰਤਾ ਜੀ। ਬਿਲਕੁਲ ਜੀ, ਐਸਜੀਪੀਸੀ ਮੈਨੂੰ ਲੱਗਦਾ ਕਾਫੀ ਦੇਰ ਕਰ ਗਈ ਸਹੀ ਸਟੈਂਡ ਲੈਂਦਿਆਂ। ਵੈਸੇ ਤਾਂ ਕੌਮ ਸੰਗਤ ਚਾਹੁੰਦੀ ਆ ਕਿ ਐਸਜੀਪੀਸੀ ਆਪ ਸਾਹਮਣੇ ਆਉਂਦੀ, 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਸਹੀ ਸੱਚ ਸਾਹਮਣੇ ਰੱਖ ਦਿੰਦੀ। ਜੀ। ਤੇ ਜੇ ਅੱਜ ਐਸਜੀਪੀਸੀ ਸਹੀ ਰੱਖ ਵੀ ਦੇਵੇ ਤਾਂ ਵੀ ਉਹ ਇੰਨਾ ਯਕੀਨ ਆਪਣਾ ਗਵਾ ਚੁੱਕਿਆ ਕਿ ਲੋਕਾਂ ਨੂੰ ਯਕੀਨ ਨਹੀਂ ਹੁੰਦਾ, ਕਿਉਂਕਿ ਉੱਥੇ ਵੀ ਪੂਰੀ ਤਰ੍ਹਾਂ ਰਾਜਨੀਤੀਕਰਨ ਤਾਂ ਹੋਇਆ ਹੋਈ ਹੈ ਸ਼੍ਰੋਮਣੀ ਕਮੇਟੀ ਦਾ। ਪਰ ਜਿੱਦਣ ਦੀ ਪੰਜਾਬ ਸਰਕਾਰ ਆਈ ਹੈ ਉਦਣ ਦੀ ਉਹਦਾ ਐਸਜੀਪੀਸੀ ਨਾਲ 36 ਦਾ ਅੰਕੜਾ ਚੱਲ ਰਿਹਾ ਜੀ। ਸਹੀ ਹੈ। ਪੰਜਾਬ ਸਰਕਾਰ, ਕੋਈ ਵੀ ਸਰਕਾਰ ਧਾਰਮਿਕ ਕੰਮਾਂ ਦੇ ਵਿੱਚ ਜਦੋਂ ਰਾਜਨੀਤਿਕ ਤੌਰ ਤੇ ਦਖਲ ਦਿੰਦੀ ਆ ਫਿਰ ਉਹਦਾ ਕਦੇ ਵੀ ਉਸ ਧਿਰ ਨੂੰ ਫਾਇਦਾ ਨਹੀਂ ਹੋਇਆ, ਨੁਕਸਾਨ ਨਹੀਂ ਹੋਇਆ, ਕਿਉਂਕਿ ਸੰਗਤ ਦੇ ਮਨ ਦੇ ਵਿੱਚ ਭਾਵਨਾਤਮਕ ਇਹ ਜਾਂਦਾ ਕਿ ਤੁਸੀਂ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹੋ, ਖੇਡ ਰਹੇ ਹੋ। ਜੀ। ਗੁਰਬਾਣੀ ਵਾਲਾ ਮਸਲਾ ਸੰਗਤ ਵੀ ਚਾਹੁੰਦੀ ਹੈ ਕਿ ਹੱਲ ਹੋਣਾ ਚਾਹੀਦਾ ਹੈ, ਸਰਬ ਸਾਂਝੀ ਬਾਣੀ ਹੈ ਤੇ ਸਾਰਿਆਂ ਨੂੰ ਪ੍ਰਸਾਦਨ ਕਰਨ ਦਾ ਅਧਿਕਾਰ ਦੇ ਦੇਣਾ ਚਾਹੀਦਾ ਜੀ। ਪਰ ਸਰਕਾਰ ਦੇ ਤਰੀਕੇ ਤੇ ਸੰਗਤ ਕਹਿੰਦੀ ਇਹ ਤਰੀਕਾ ਨਹੀਂ ਸਹੀ ਹੈਗਾ ਇਹਨਾਂ ਦਾ। ਉੱਥੇ ਟਕਰਾਅ ਸ਼ੁਰੂ ਹੋਇਆ ਜੀ। ਫਿਰ ਤੁਸੀਂ ਕਹਿੰਦੇ ਅਸੀਂ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਕਰਤੀ ਕਾਰਵਾਈ, ਬਿਠਾਤੀ ਸਿੱਟ, ਲੱਭ ਵੀ ਗਏ, ਅਸੀਂ ਚੱਕਣ ਵੀ ਚੱਲੇ ਆ ਜੀ, ਤੇ ਬਾਅਦ ਚੋਂ ਭੱਜ ਵੀ ਆਏ ਮੋਜੇ ਖੋਲ ਕੇ। ਸਹੀ ਹੈ। ਤੇ ਫਿਰ ਤੁਸੀਂ ਯੂ ਟਰਨ ਵੀ ਐਸਾ ਮਾਰਿਆ। ਹੁਣ ਉਸ ਮਸਲੇ ਤੇ ਤੁਸੀਂ ਇੱਧਰ ਨੂੰ ਹੋ ਲੈ ਕੇ ਸ਼੍ਰੋਮਣੀ ਕਮੇਟੀ ਤੋਂ ਰਿਕਾਰਡ ਲੈਣਾ ਹੈ ਜੀ, ਆਹ ਲੈਣਾ ਜੀ, ਜਾਣਕਾਰੀ ਲੈਣੀ ਹੈ ਜੀ। ਸ਼੍ਰੋਮਣੀ ਕਮੇਟੀ ਜਥੇਦਾਰ ਸਾਹਿਬ ਕਹਿੰਦੇ ਤੱਕਣ ਲੱਗ ਗਈ, ਜਥੇਦਾਰ ਸਾਹਿਬ ਕਹਿੰਦੇ ਵੀ ਟਕਰਾਅ 'ਚ ਨਹੀਂ ਪੈਣਾ, ਤੁਸੀਂ ਉਹਨਾਂ ਦਾ ਤਾਲਮੇਲ ਰੱਖੋ, ਉਹਨਾਂ ਨੂੰ ਜੋ ਦਸਤਾਵੇਜ਼ ਚਾਹੀਦੇ ਨੇ ਉਹ ਦਿਓ, ਉਪਲਬਧ ਕਰਾਓ। ਸ਼੍ਰੋਮਣੀ ਕਮੇਟੀ ਕਹਿੰਦੀ ਲਓ ਜੀ ਕਰਾ ਦਿੰਦੇ ਆ। ਠੀਕ ਹੈ। ਅਗਲੇ ਕਹਿੰਦੇ ਜੀ ਅਸੀਂ ਤਾਂ ਤੁਹਾਡੇ ਬੈਂਕ ਖਾਤਿਆਂ ਦੇ ਵੀ ਹਿਸਾਬ ਕਿਤਾਬ ਲਵਾਂਗੇ, ਸੀਲ ਕਰਾਂਗੇ, ਆਪਣੇ ਕੋਲ ਰੱਖਾਂਗੇ, ਬਈਆਂ ਵੀ ਚੱਕਾਂਗੇ, ਪੁਰਾਣਾ ਵੀ ਹਿਸਾਬ ਫਰੋਲਾਂਗੇ, ਇਹ ਵੀ ਕਰਾਂਗੇ, ਉਹ ਵੀ ਕਰਾਂਗੇ। ਹੁਣ ਸ਼੍ਰੋਮਣੀ ਕਮੇਟੀ ਨੂੰ ਜਾਂ ਤਾਂ ਇਹ ਦਖਲ ਲੱਗਦਾ, ਸਹੀ ਹੈ, ਜਾਂ ਡਰ ਲੱਗਦਾ ਕਿ ਸਾਡੇ ਰਾਜ ਖੁੱਲਣਗੇ। ਨਹੀਂ ਤਾਂ ਸੱਚਾ ਕੋਰਾ ਬੰਦਾ ਹੋਵੇ ਉਹ ਕਹੇ ਵੀ ਅਸੀਂ ਤਾਂ ਲਾਈਵ ਦਿਖਾਵਾਂਗੇ, ਆਜੋ ਬੈਠ ਜਾਓ, ਖੋਲ ਕੇ ਰੱਖਦੇ ਸਾਰੇ ਬਈ ਖਾਤੇ, ਬਾਹਰ ਪਏ ਨੇ ਵਿਹੜੇ 'ਚ, ਮੀਡੀਆ ਵੀ ਆਓ ਕੱਲੀ ਮੱਤ ਤੇ ਕਰਦੇ ਆ ਬਹਿਸ, ਆਜੋ ਬੈਠੋ। ਜਾਂ ਉਹਨਾਂ ਦਾ ਹੁਣੇ ਨੀਤੀਗਤ ਸਟੈਂਡ ਆਪਣੀ ਸੰਸਥਾ ਦੇ ਪੱਧਰ ਤੇ ਸਹੀ ਹੈ ਵੀ ਕਿ ਤੁਹਾਡੀ ਸਾਡੀ ਨਿੱਜਤਾ ਤੇ ਹਮਲਾ ਹੈ, ਸਾਡੇ 'ਚ ਦਖਲਅੰਦਾਜ਼ੀ ਹੈ। ਉਹ ਕਹਿੰਦੇ ਸਾਨੂੰ ਜਥੇਦਾਰ ਸਾਹਿਬ ਨੇ ਸਿਰਫ ਇਹ ਕਿਹਾ ਸੀ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਤੁਹਾਡੇ ਨਾਲ ਸਹਿਯੋਗ ਕਰਨਾ। ਠੀਕ ਹੈ। ਤੇ ਤੁਸੀਂ ਜੇ ਉਹ ਤੋਂ ਵੱਧ ਕੇ ਕੁਝ ਭਾਲਦੇ ਹੋ ਫੇਰ ਨਹੀਂ। ਹੁਣ ਉਹ ਜਿੰਨਾ ਦੇਣਾ ਸੀ ਅਸੀਂ ਰਿਕਾਰਡ ਤੁਹਾਨੂੰ ਦੇਤਾ ਜੀ, ਜਿੰਨੀ ਵਾਰ ਤੁਸੀਂ ਆਏ ਅਸੀਂ ਉਪਲਬਧ ਕਰਾਤਾ, ਫੋਟੋ ਕਾਪੀਆਂ ਤੁਹਾਨੂੰ ਦਿੱਤੀਆਂ। ਠੀਕ ਹੈ। ਤੇ ਅਸਲੀ ਜੇ ਲੋੜ ਹੋਊਗੀ ਅਦਾਲਤ 'ਚ ਪੇਸ਼ ਕਰਾਂਗੇ, ਤੁਹਾਨੂੰ ਨਹੀਂ ਦਿੰਦੇ। ਤੇ ਪਰ ਜੇ ਤੁਸੀਂ ਉਹ ਤੋਂ ਬਿਨਾਂ ਕੁਝ ਭਾਲਦੇ ਹੋ ਉਹ ਹੁਣ ਜਮਾ ਨਹੀਂ ਮਿਲਣਾ। ਠੀਕ ਹੈ। ਤੁਸੀਂ ਤਾਂ ਬੈਂਕਾਂ ਤੱਕ ਜਾ ਰਹੇ ਸੀ ਖਾਤਿਆਂ ਖੂਤਿਆਂ ਨੂੰ ਕਾਰਵਾਈ ਕੀਤੀ ਖਬਰ ਹੋ ਗਈ। ਬਿਲਕੁਲ। ਸੋ ਇਸ ਲਈ ਐਸਜੀਪੀਸੀ ਨੇ ਕੱਲ ਆਪਣੀ ਅੰਤਰਿੰਗ ਕਮੇਟੀ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ। ਔਰ ਇਹ ਫੈਸਲਾ ਲੈਣ ਦੀ ਤਾਕਤ ਮੈਨੂੰ ਲੱਗਦਾ ਉਹਨਾਂ ਨੂੰ, ਜਿਹੜਾ ਉਹਨਾਂ ਨੇ 30 ਤਰੀਕ ਨੂੰ ਇਕੱਠ ਬੁਲਾਇਆ ਸੀ ਵੱਡਾ, ਉਸ ਇਕੱਠ ਦੇ ਵਿੱਚੋਂ ਮਤਲਬ ਕਿ ਫੈਸਲਾ ਹੋਇਆ, ਜਿਹਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਮਤਲਬ ਕਿ ਨਿਹੰਗ ਜਥੇਬੰਦੀ ਦੇ ਮੁਖੀ ਬਾਬਾ ਬਲਵੀਰ ਸਿੰਘ ਹੋਰੀ ਵੀ ਆ ਰਹੇ ਨੇ, ਕੁਝ ਹੋਰ ਵਿਦਵਾਨ ਵੀ ਆ ਰਹੇ ਨੇ। ਉਹਦੇ ਵਿੱਚ ਵੱਡੀ ਜਿਹੜੀ ਸਾਂਝੀ ਰਾਏ ਬਣੀ ਕਿ ਬਈ ਪੰਜਾਬ ਸਰਕਾਰ ਨੂੰ ਇਹ ਸੋਧ ਕਰਨੀ ਚਾਹੀਦੀ ਐਕਟ ਦੇ ਵਿੱਚ, ਜਿਹੜਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਬਣਾਇਆ। ਸੋ ਇਸ ਲਈ ਇਹ ਸਾਰੀਆਂ, ਕਿਉਂਕਿ ਐਕਟ ਵਾਲੇ ਮਾਮਲੇ 'ਚ ਸਰਕਾਰ ਘਿਰਦੀ ਆ ਤੇ ਉਸ ਮਾਮਲੇ 'ਚ ਐਸਜੀਪੀਸੀ ਤੇ ਦਬਾਅ ਬਣਾਉਣਾ ਚਾਹੁੰਦੀ ਹੈ। ਉਹਦੇ ਵਿੱਚੋਂ ਇਹ ਦੇਖਿਆ ਜਾ ਰਿਹਾ ਕਿ ਸਿੱਟ ਨੂੰ ਚਾਬੀ ਤਾਂ ਤੇ ਚੜਾਈ ਹੈ ਦੁਬਾਰਾ। ਇਹ ਸਾਰਿਆਂ ਦੇ ਵਿੱਚ ਟਕਰਾਅ ਵਾਧਾ ਦਿਖ ਰਿਹਾ। ਔਰ ਬੇਸ਼ੱਕ ਸ਼੍ਰੋਮਣੀ ਕਮੇਟੀ ਨੇ ਇਨਕਾਰ ਕਰਤਾ, ਇਹਦਾ ਮਤਲਬ ਸਿੱਟ ਜਿੱਥੋਂ ਤੁਰੀ ਸੀ ਮੁੜ ਕੇ ਆ ਕੇ ਉੱਥੇ ਖੜ ਗਈ। ਸਹੀ ਹੈ। ਇਹ ਮਾਮਲਾ ਜਿੱਥੋਂ ਆਰੰਭ ਹੋਇਆ ਸੀ ਉੱਥੇ ਹੀ ਆ ਕੇ ਰੁਕ ਗਿਆ। ਤੇ ਜੇ ਹੁਣ ਇਹ ਸਥਿਤੀ ਹੈ, ਇਹਦਾ ਮਤਲਬ ਇਹ 2027 ਦੀਆਂ ਚੋਣਾਂ ਦੇ ਵਿੱਚ ਮੁੱਦਿਆਂ 'ਚੋਂ ਮੁੱਦਾ ਬਣੂਗਾ। ਪਰ ਧਾਰਮਿਕ ਮਸਲੇ ਨੂੰ ਜੇ ਤੁਸੀਂ ਰਾਜਨੀਤਿਕ ਤੌਰ ਤੇ ਵਰਤਣ ਦੀ ਕੋਸ਼ਿਸ਼ ਕਰੋਗੇ, ਉਹ ਪੰਜਾਬ ਲਈ, ਕੌਮ ਲਈ, ਸੰਗਤ ਲਈ ਸ਼ੁਭ ਸੰਕੇਤ ਨਹੀਂ ਹੁੰਦਾ ਕਿਸੇ ਲਈ। ਸਹੀ ਹੈ, ਬਿਲਕੁਲ।